ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਗੋਟਨਾ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰ ਸਿੰਘ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 20 ਅਗਸਤ 2024 5 ਭਾਦੋਂ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ LA ਕੈਲੀਫੋਰਨੀਆ ਤੋਂ ਸਿੱਖ ਸੰਗਤ ਆਫ ਗੁਰਦੁਆਰਾ ਰਿਵਰ ਸਾਈਡ ਤੋਂ। ਸੋ ਇਹ ਇਹਨਾਂ ਦੀ ਬੇਨਤੀ ਹੈ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਇਹ ਮੰਗਦੇ ਨੇ ਔਰ ਖਾਲਸਾ ਦੀ ਪ੍ਰਾਪਤੀ ਜਿਹੜੀ ਹੈ ਕਾਮਨਾ ਕਰਦੇ ਨੇ। ਸੋ TV 84 ਦੀ ਜਿਹੜੀ ਫੁੱਲ ਸਪੋਰਟ ਕਰਨ ਲਈ ਉਹਨਾਂ ਨੇ ਬੇਨਤੀ ਕੀਤੀ ਆਪਣੇ ਦਰਸ਼ਕਾਂ ਨੂੰ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਿੱਖ ਸੰਗਤ ਆਫ ਗੁਰਦੁਆਰਾ ਰਿਵਰ ਸਾਈਡ ਦਾ ਜਿਹੜਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਆਪਾਂ ਜਿਸ ਤਰ੍ਹਾਂ ਕਿ ਜਿਹੜੇ ਦਿਨ ਨੇ ਆਪਾਂ ਮਿਸ ਕੀਤੇ ਨੇ, ਸੋ ਆਪਣੇ ਦਰਸ਼ਕਾਂ ਤੋਂ ਦੂਰ ਰਹੇ ਹਾਂ ਥੋੜੇ ਦਿਨ। ਸੋ ਆਪਾਂ ਜਿਹੜੀ ਮਾਫੀ ਮੰਗਦੇ ਹਾਂ ਔਰ ਇਸ ਦਾ ਕਾਰਨ ਤੁਹਾਨੂੰ ਪਤਾ ਵੀ ਹੈ। ਸੋ ਜਿਸ ਤਰ੍ਹਾਂ ਕਿ ਆਪਾਂ ਲਾਸਟ ਪ੍ਰੋਗਰਾਮ ਕਰਕੇ ਗਏ ਸੀ 15 ਅਗਸਤ ਦੇ ਹਵਾਲੇ ਨਾਲ, ਜਿਹੜਾ ਭਾਰਤ ਦਾ ਅਖੌਤੀ ਦਿਵਸ ਹੈਗਾ 15 ਅਗਸਤ, ਉਸ ਦੇ ਹੱਲ ਨਾਲ ਗੱਲਬਾਤ ਕਰਕੇ ਗਏ ਸੀ। ਸੋ ਇਸ ਤੋਂ ਥੋੜਾ ਆਪਾਂ ਸ਼ੁਰੂ ਕਰਦੇ ਹਾਂ ਆਫਟਰ ਦੈਟ ਕੀ ਹੋਇਆ। ਸੋ 15 ਅਗਸਤ ਦੇ ਅਖੌਤੀ ਦਿਵਸ ਜਿਹੜਾ ਆਜ਼ਾਦੀ ਦਿਵਸ ਦੇ ਮੌਕੇ ਭਾਰਤੀ ਅੰਬੈਸੀਆਂ, ਹਾਈ ਕਮਿਸ਼ਨਰਾਂ ਅਤੇ ਕੌਂਸਲੇਟਾਂ ਦੇ ਬਾਹਰ ਜਿਹੜੇ ਨੇ ਜ਼ੋਰਦਾਰ ਖਾਲਿਸਤਾਨੀ ਰੈਲੀਆਂ ਹੋਈਆਂ ਨੇ। ਸੋ ਇਸ ਵੇਲੇ ਦੁਨੀਆ ਭਰ ਦੇ ਸਿੱਖਾਂ ਵਿੱਚ ਖਾਲਿਸਤਾਨ ਪ੍ਰਤੀ ਜਿਹੜੀ ਹੈ ਗਰਮਜੋਸ਼ੀ ਹੈ ਔਰ ਡਾਕਟਰ ਸਾਹਿਬ ਹੋਰਾਂ ਤੋਂ ਇਹਨਾਂ ਦਿਨਾਂ ਵਿੱਚ ਵਾਸ਼ਿੰਗਟਨ DC ਤੋਂ ਲੈ ਕੇ LA ਤੱਕ, ਯਾਨੀ ਕਿ ਅਮਰੀਕਾ ਈਸਟ ਕੋਸਟ ਤੋਂ ਵੈਸਟ ਕੋਸਟ ਤੱਕ ਉਹਨਾਂ ਨੇ ਸਿੱਖ ਸੰਗਤਾਂ ਨਾਲ ਸਾਂਝਾਂ ਪਾਈਆਂ ਨੇ ਔਰ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ। ਸੋ ਇਸ ਬਾਰੇ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ, ਸੋ ਇਸ ਬਾਰੇ ਉਹਨਾਂ ਕੋਲੋਂ ਜਿਹੜੇ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਬਾਬਤ? ਦੇਖੋ, ਸਾਡੇ ਤੱਕ ਸਾਡੇ ਦਰਸ਼ਕਾਂ ਦਾ ਗਿਲਾ ਵੀ ਪਹੁੰਚਦਾ ਹੈ ਕਿਉਂਕਿ ਜਿਹੜਾ ਸਾਡਾ ਇਨ ਸਟੂਡੀਓ ਇਹ ਫਾਰਮੈਟ ਹੈ, ਇਸ ਨੂੰ ਸਾਡੇ ਦਰਸ਼ਕ ਮਿਸ ਕਰਦੇ ਨੇ। ਬਿਲਕੁਲ। ਪਰ ਜਿਵੇਂ ਅਸੀਂ ਰਿਪੀਟਡਲੀ ਇਹ ਕਹਿੰਦੇ ਹਾਂ ਕਿ ਸੰਗਤ ਦੇ ਨਾਲ ਇੰਟਰੈਕਸ਼ਨ ਵੀ ਬੜਾ ਜ਼ਰੂਰੀ ਹੈ ਕਿਉਂਕਿ ਉਹਦੇ 'ਚ ਜਿੱਥੇ ਸਾਨੂੰ ਇਨਪੁਟ ਮਿਲਦੀ ਹੈ ਉੱਥੇ ਸੰਗਤ ਦੇ ਵਿੱਚ ਵੀ ਇੱਕ ਉਤਸ਼ਾਹ ਔਰ ਇੱਕ ਅੰਡਰਸਟੈਂਡਿੰਗ ਦਾ ਮਾਹੌਲ ਵੀ ਬਣਦਾ ਕਿਉਂਕਿ ਜਿੰਨੀਆਂ ਵੀ ਸਾਡੀਆਂ ਵਿਜ਼ਿਟਸ ਹੁੰਦੀਆਂ ਨੇ ਉਹ ਇੰਟਰੈਕਟਿਵ ਹੁੰਦੀਆਂ। ਇਹ ਨਹੀਂ ਹੁੰਦਾ ਵੀ ਗੁਰਦੁਆਰਾ ਸਾਹਿਬ 'ਚ ਇੱਕ ਲੈਕਚਰ ਤੱਕ ਗੱਲ ਮਹਿਦੂਦ ਹੁੰਦੀ ਹੈ। ਜਿੱਥੇ ਵੀ ਮੈਂ ਰੁਕਦਾ ਹਾਂ, ਭਾਵੇਂ 2 ਦਿਨ ਦਾ ਸਟੇ ਹੁੰਦਾ ਹੈ, ਉਸ ਦੇ ਵਿੱਚ ਸਵੇਰ ਤੋਂ ਲੈ ਕੇ ਰਾਤ ਤੱਕ ਅੱਡ-ਅੱਡ ਗਰੁੱਪਾਂ ਦੇ ਨਾਲ ਵੀ ਮੀਟਿੰਗਸ ਹੁੰਦੀਆਂ ਨੇ ਔਰ ਬਹੁਤ ਵਾਰ ਦੀਵਾਨ ਤੋਂ ਬਾਅਦ ਵੀ ਸੰਗਤ ਦੇ ਨਾਲ ਡਿਸਕਸ਼ਨ ਹੁੰਦੀ ਹੈ। ਸੋ ਕਿਉਂਕਿ ਸਾਡੀ ਇਹ ਵੀਕਐਂਡ ਦੀ ਵਿਜ਼ਿਟ, ਜਿੱਥੇ ਕਿ ਵੀਕਐਂਡ ਤੋਂ ਪਹਿਲਾਂ ਫਰਾਈਡੇ ਅਸੀਂ ਵਾਸ਼ਿੰਗਟਨ DC 'ਚ ਸਾਡੇ ਬਹੁਤ ਹੀ ਪਿਆਰੇ ਸਾਡੇ ਲਾਈਕ ਏ ਪਿਲਰ TV 84 ਦੇ ਵੀ ਪਰਿਵਾਰਕ ਤੌਰ 'ਤੇ ਵੀ ਸਰ ਬਲਵਿੰਦਰ ਸਿੰਘ ਚੱਠਾ, ਉਹਨਾਂ ਦੇ ਭਣੇਵੇਂ ਦਲਗੀਰ ਸਿੰਘ ਦਾ ਆਨੰਦ ਕਾਰਜ ਸੀ ਔਰ ਸਮੁੱਚਾ ਚੱਠਾ ਪਰਿਵਾਰ ਔਰ ਉਹਨਾਂ ਦੇ ਸਾਰੇ ਹੀ ਸਾਕ ਸੰਬੰਧੀ ਜਿਹੜੇ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ, ਉਹਨਾਂ ਦੀ ਮੰਗ ਦੇ ਉੱਤੇ ਜਿੱਥੇ ਅਸੀਂ TV 84 ਦੇ ਇਸ ਪ੍ਰੋਗਰਾਮ ਨੂੰ ਵੀ ਜਿਹੜਾ ਹੈ ਉਹ
ਉਹਨਾਂ ਦੀ ਸੈਲੀਬ੍ਰੇਸ਼ਨ ਦਾ ਹਿੱਸਾ ਬਣਦੇ ਆ ਜਾਂ ਬਣੇ, ਔਰ ਦਰਸ਼ਕ ਪਿਕਚਰਸ ਦੇਖ ਸਕਦੇ ਨੇ ਕਿ ਬੜੇ ਉਤਸ਼ਾਹ ਦੇ ਨਾਲ ਇਹ ਸਾਰਾ ਕਾਰਜ ਹੋਇਆ। ਔਰ ਇਹੋ ਜਿਹੇ ਮੌਕਿਆਂ ਦੇ ਉੱਤੇ ਜਿਹੜਾ ਇਕੱਠ ਹੁੰਦਾ ਹੈ ਉਹ ਸਾਡੇ ਲਈ ਇੱਕ ਖਾਲਿਸਤਾਨ ਦਾ ਸੁਨੇਹਾ ਦੇਣ ਦਾ ਮੌਕਾ ਵੀ ਹੁੰਦਾ ਹੈ। ਸੋ ਜ਼ਾਹਰ ਹੈ ਕਿ ਵੱਡੀ ਗਿਣਤੀ ਦੇ ਵਿੱਚ ਦੋਨੋਂ ਪਰਿਵਾਰਾਂ ਚੋਂ, ਦਿਓਲ ਪਰਿਵਾਰ, ਚੱਠਾ ਪਰਿਵਾਰ ਔਰ ਬੱਚੀ, ਜਿਸ ਦਾ ਸਾਰਾ ਇਹ ਆਨੰਦ ਕਾਰਜ ਦਲਗੀਰ ਸਿੰਘ ਨਾਲ ਹੋਇਆ, ਇੱਕ ਬੜੇ ਜਿਹੜਾ ਵੱਡਾ ਇਕੱਠ ਸੀ। ਔਰ ਇੱਕ ਚੰਗੀ ਗੱਲ ਜਿਹੜੀ ਜਿਨ੍ਹਾਂ ਦੇ ਸਿੱਖੀ ਸਰੂਪ ਨਹੀਂ ਵੀ ਹੈ, ਭਾਵੇਂ ਇੱਕ ਅੱਜ ਕੱਲ੍ਹ ਫਾਰਮੈਟ ਹੈ ਕਿ ਕਿਨੇ ਕਿਸ ਰੰਗ ਦੀਆਂ ਪੱਗਾਂ ਬੰਨ੍ਹਣੀਆਂ ਨੇ ਜਾਂ ਡਰੈਸ ਪਾਉਣਾ ਹੈ, ਪਰ ਸਲੇਟੀ ਰੰਗ ਦੀਆਂ ਪੱਗਾਂ ਦੇ ਵਿੱਚ ਜਿਹੜੇ ਨੌਜਵਾਨ ਵੀ ਸੀ ਉਹ ਬੜੇ ਫੱਬਦੇ ਸੀ। ਔਰ ਇਹ ਗੱਲ 1 to 1 ਵੀ ਮੈਂ ਬਹੁਤ ਸਾਰਿਆਂ ਨੂੰ ਕਹੀ ਕਿ ਕਾਸ਼ ਇਹ ਦਸਤਾਰਾਂ ਤੁਹਾਡੇ ਸਿਰਾਂ ਤੇ ਇਵੇਂ ਹੀ ਟਿਕੀਆਂ ਰਹਿਣ। ਔਰ ਇਹ ਆਪਣੇ ਆਪ ਦੇ ਵਿੱਚ ਸਾਡੀ ਮਿਸ਼ਨ ਸਟੇਟਮੈਂਟ ਵੀ ਬਣਦੀ ਹੈ ਕਿ ਜਿੱਥੇ ਅਸੀਂ ਜਾਂਦੇ ਹਾਂ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿੱਥੇ ਜਿੱਥੇ ਵੀ ਇੱਕ ਸਿੱਖ ਵਿਚਰਦਾ ਹੈ ਉਹ ਐਂਬੈਸਡਰ ਹੈ, ਸਿੱਖੀ ਦਾ ਹੱਕ, ਸੱਚ, ਇਨਸਾਫ ਦਾ ਪਹਿਰੇਦਾਰ ਵੀ ਹੈ। ਔਰ ਇਹ ਬੜੇ ਉਤਸ਼ਾਹ ਦੇ ਵਿੱਚ ਸਮੁੱਚੇ ਸਮਾਗਮ ਹੋਏ। ਅਸੀਂ ਸਮੁੱਚੇ ਪਰਿਵਾਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ। ਦਰਸ਼ਕ ਉਹਨਾਂ ਪਿਕਚਰਸ ਨੂੰ ਦੇਖ ਵੀ ਸਕਦੇ ਹਨ। ਇੱਕ ਸਾਡੇ ਲਈ ਇਸ ਪੀਰੀਅਡ ਦੇ ਵਿੱਚ ਵੱਡਾ ਇੱਕ ਸ਼ੌਕਿੰਗ ਜਿਹੜਾ ਝਟਕਾ ਦੇਣ ਵਾਲੀ ਖਬਰ ਵੀ ਸੀ, ਉਹ ਸਾਡੇ TV 84 ਦੇ ਬਹੁਤ ਹੀ ਪਿਆਰੇ ਇਕੱਲੇ ਵਿਊਅਰ ਨਹੀਂ, ਜਿਹੜੇ ਹਿੱਕ ਠੋਕ ਕੇ ਫਾਈਨੈਂਸ਼ੀਅਲ ਸਪੋਰਟ ਕਰਨ ਵਾਲੇ ਜਸਬੀਰ ਸਿੰਘ ਸੰਧੂ, ਉਹ ਸਾਨੂੰ ਵਿਛੋੜਾ ਦੇ ਗਏ। ਸਾਨੂੰ ਇਹ ਹਾਲਾਂਕਿ 5-6 ਮਹੀਨੇ ਪਹਿਲਾਂ ਇਹ ਸੀ ਕਿ ਉਹਨਾਂ ਨੂੰ ਕੈਂਸਰ ਡਿਟੈਕਟ ਹੋਇਆ, ਲੇਕਿਨ 2 ਮਹੀਨੇ ਪਹਿਲਾਂ ਹੀ ਉਹਨਾਂ ਦੇ ਨਾਲ ਸਾਡੀ ਗੁਫ਼ਤਗੂ ਹੋਈ ਔਰ ਉਸ 'ਚ ਉਹਨਾਂ ਨੇ ਕਿਹਾ ਜੀ ਮੈਂ ਹੁਣ ਬਹੁਤ ਇੰਪਰੂਵ ਕਰ ਗਿਆ। ਔਰ ਈਵਨ ਸਾਡੇ ਵੀਰ ਅਮਰਵੀਰ ਸਿੰਘ, ਉਹਨਾਂ ਨੇ ਵੀ ਦੱਸਿਆ ਕਿ 2 ਹਫ਼ਤੇ ਪਹਿਲਾਂ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਵੀ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਅਚਾਨਕ ਐਸੀ ਕੀ ਡਿਵੈਲਪਮੈਂਟ ਹੋਈ, ਕਿਉਂਕਿ ਜਿੱਦਣ ਅਸੀਂ ਜਾਣਾ ਸੀ DC ਫਰਾਈਡੇ, ਉਦੋਂ ਨਹੀਂ ਇਹ ਖਬਰ ਮਿਲੀ। ਔਰ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਔਰ ਅੰਤਮ ਅਰਦਾਸ ਜਿਹੜੀ ਹੈ ਉਹ ਮੰਡੇ ਸੀ। ਸੋ ਅਸੀਂ ਇਸ ਯਤਨ ਦੇ ਵਿੱਚ, ਹਾਲਾਂ ਅਸੀਂ ਰਿਵਰਸਾਈਡ LA ਤੋਂ ਜਿਹੜਾ ਹੈ ਉਹ ਰਾਤ ਦੀ ਟਿਕਟ ਬੁੱਕ ਕਰਾਈ ਕਿ ਅਸੀਂ ਮੰਡੇ ਪਹੁੰਚ ਕੇ ਉਸ ਦੇ ਵਿੱਚ ਪਾਰਟਿਸਿਪੇਟ ਵੀ ਕਰਾਂਗੇ। ਬਟ ਅੱਜ ਕੱਲ੍ਹ ਇਹ ਫਲਾਈਟਸ ਇੰਨੀਆਂ ਕੈਂਸਲ ਹੋ ਰਹੀਆਂ ਨੇ ਔਰ ਇਹਨਾਂ ਤੇ ਕੋਈ ਡਿਪੈਂਡੈਂਸ ਨਹੀਂ ਰੱਖੀ ਜਾ ਸਕਦੀ ਕਿ ਉਹ ਅਸੀਂ ਵਾਪਸ ਟਾਈਮ ਸਿਰ ਪਹੁੰਚ ਨਹੀਂ ਸਕੇ। ਸੋ ਨਾ ਅਸੀਂ ਪਹਿਲੇ ਸਮਾਗਮ 'ਚ, ਨਾ ਦੂਜੇ ਜਿਹੜਾ ਸੰਸਕਾਰ ਔਰ ਅੰਤਮ ਅਰਦਾਸ ਜਿਹੜੀ ਕਿ ਰਿਚਮੰਡ ਹਿੱਲ 'ਚ ਹੋਈ ਉਹਦੇ 'ਚ ਪਾਰਟਿਸਿਪੇਟ ਕਰ ਸਕੇ। ਦਰਸ਼ਕ ਦੇਖ ਸਕਦੇ ਨੇ ਕਿ ਉਹਨਾਂ ਨੂੰ ਖਾਲਿਸਤਾਨ ਦੇ ਝੰਡੇ ਦੇ ਵਿੱਚ ਉਹਨਾਂ ਦੀ ਦੇਹ ਜਿਹੜੀ ਹੈ ਉਹ ਲਿਪਟੀ ਹੋਈ ਸੀ। ਗੁਰਬਾਣੀ, ਕੀਰਤਨ, ਵੈਰਾਗ। ਔਰ ਇਹ ਜਸਬੀਰ ਸਿੰਘ ਸੰਧੂ ਕੋਈ ਛੋਟੀ ਸ਼ਖਸੀਅਤ ਨਹੀਂ ਸੀ। ਬਹੁਤਿਆਂ ਨੂੰ ਸ਼ਾਇਦ ਹੁਣ ਦੀ ਜਨਰੇਸ਼ਨ ਨੂੰ ਯਾਦ ਵੀ ਨਾ ਹੋਏ ਕਿ ਇੱਕ ਪੀਰੀਅਡ ਦੇ ਵਿੱਚ ਜਦੋਂ ਕਿ ਭਜਨ ਲਾਲ, ਜਿਹੜਾ ਹਰਿਆਣੇ ਦਾ ਬੁੱਚੜ ਚੀਫ ਮਿਨਿਸਟਰ, ਜਿਹਨੇ ਸਿੱਖਾਂ ਨੂੰ ਬਹੁਤ ਜ਼ਲੀਲ ਕੀਤਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ 'ਚ ਤਾਂ ਵੱਡਾ ਰੋਲ ਅਦਾ ਕੀਤਾ ਹੀ ਕੀਤਾ। ਉਸ ਤੋਂ ਪਹਿਲਾਂ ਏਸ਼ੀਆਡ 82 ਦੇ ਵੇਲੇ ਵੀ ਜਿਹੜਾ ਉਸਨੇ ਸ਼ੰਭੂ ਬਾਰਡਰ ਤੋਂ ਕਿਸੇ ਨੂੰ ਨਹੀਂ ਸੀ ਲੰਘਣ ਦਿੱਤਾ। ਔਰ ਵੱਡੇ ਵੱਡੇ ਜਰਨੈਲਾਂ, ਕਰਨੈਲਾਂ ਔਰ ਹਰ ਪੱਗ ਵਾਲੇ ਸਿੱਖ ਨੂੰ ਉਹ ਬੱਸ 'ਚ ਸੀ, ਟ੍ਰੇਨ 'ਚ ਸੀ, ਪੈਦਲ ਸੀ, ਮੋਟਰਸਾਈਕਲ ਤੇ ਸੀ, ਸਾਈਕਲ ਤੇ ਸੀ, ਉਹਨਾਂ ਨੂੰ ਦਸਤਾਰਾਂ ਲਾ ਕੇ ਜਲੀਲ ਕੀਤਾ ਸੀ। ਔਰ ਉਸ ਦੇ ਬਾਰੇ ਈਵਨ ਉਸ ਨੂੰ ਵੰਗਾਰਿਆ ਹੋਇਆ ਸੀ ਸੰਤ ਪਿੰਡਰਾਂ ਵਾਲਿਆਂ ਨੇ ਵੀ ਕਿ ਭਾਈ ਤੂੰ ਜਿੱਥੇ ਵੀ ਹੋਇਆ ਤੈਨੂੰ ਛੱਡਣਾ ਨਹੀਂ ਹੈ। ਸੋ 84 ਤੋਂ ਬਾਅਦ ਇੱਕ ਪੀਰੀਅਡ 'ਚ ਉਹ ਇੱਥੇ ਭਜਨ ਲਾਲ ਨਿਊ ਔਰਲੀਅਨਸ ਦੇ ਵਿੱਚ ਆਪਣੇ ਅੱਖ ਦਾ ਆਪਰੇਸ਼ਨ ਦੇ ਲਈ ਆਇਆ। ਔਰ ਇਹਨਾਂ ਨੌਜਵਾਨਾਂ ਨੂੰ, ਜਿਨ੍ਹਾਂ ਦੇ ਵਿੱਚ ਇੱਕ ਡਾਕਟਰ ਵਿਰਕ UK ਤੋਂ ਸਨ, ਜਿਹੜੇ ਕੰਪਿਊਟਰ ਇੰਜੀਨੀਅਰ ਸੀ, ਉਹਨਾਂ ਜ਼ਮਾਨਿਆਂ 'ਚ 1.5 ਲੱਖ ਉਹਨਾਂ ਦੀ ਤਨਖਾਹ ਸੀ। ਔਰ ਇਹ ਵੀਰ ਜਸਬੀਰ ਸਿੰਘ ਸੰਧੂ ਔਰ ਇਹਨਾਂ ਦੇ ਹੋਰ ਸਾਥੀ ਜਿਹੜੇ ਆਲਰੇਡੀ ਇੱਥੇ ਇੱਕ ਗੋਰਾ ਜਿਹੜਾ ਕਿ ਕੋਈ ਕੈਂਪ ਰਨ ਕਰਦਾ ਸੀ ਹਥਿਆਰਾਂ ਦੀ ਟ੍ਰੇਨਿੰਗ ਦਾ, ਉਸ ਤੋਂ ਟ੍ਰੇਨਿੰਗ ਲੈ ਰਹੇ ਸੀ। ਕਿਉਂਕਿ ਇਹ ਉਹ ਨੌਜਵਾਨ ਸੀ ਜਿਨ੍ਹਾਂ ਨੂੰ ਸੀ ਕਿ ਪੰਜਾਬ ਦੇ ਵਿੱਚ ਸੰਘਰਸ਼ ਵਿੱਢਿਆ ਗਿਆ ਸੀ, ਉਸ 'ਚ ਜਾ ਕੇ ਸ਼ਮੂਲੀਅਤ ਕਰਨੀ ਹੈ। ਫਰੈਂਕ ਕਿ ਕੀ ਉਹਦਾ ਨਾਂ ਸੀਗਾ। ਔਰ ਉਹਨੂੰ ਜਿਹੜਾ ਉਸ ਤੋਂ ਇਹਨਾਂ ਨੇ ਪੂਰੇ ਕੈਂਪ ਕੁੰਪ ਲਾਏ ਹੋਏ ਸੀ, ਉਹਨੂੰ ਹਾਈਲੀ ਪੇਡ ਵੀ ਸੀ। ਲੇਕਿਨ ਉਹ ਬੰਦਾ ਜਿਹੜਾ ਹੈ ਉਹ FBI ਲਈ ਵੀ ਕੰਮ ਕਰਦਾ ਸੀ। ਸੋ ਜਦੋਂ ਇਹਨਾਂ ਸਿੰਘਾਂ ਨੂੰ ਪਤਾ ਲੱਗਾ ਕਿ ਵੀ ਭਜਨ ਲਾਲ ਜਿਹੜਾ ਹੈ ਉਹ ਇੱਥੇ ਆ ਰਿਹਾ, ਸੋ ਇਹਨਾਂ ਨੇ ਕਿਹਾ ਕਿ ਭਾਈ ਚਲੋ ਪੰਜਾਬ 'ਚ ਜਾ ਕੇ ਤਾਂ ਬਾਅਦ 'ਚ ਲੜਾਂਗੇ, ਪਹਿਲਾਂ ਜਿਹੜਾ ਹੈ ਇਸ ਨੂੰ ਸਜ਼ਾ ਦੇ ਦਈਏ।
ਸੋ ਇਸ ਦੀ ਜਿਹੜੀ ਭਿਣਕ ਹੈ ਉਹਨੂੰ ਵੀ ਫਰੈਂਕ ਸ਼ਾਇਦ ਉਹਦਾ ਨਾਂ ਸੀ, ਉਹਨੂੰ ਵੀ ਮਿਲ ਗਈ ਔਰ ਉਹਨੇ ਆਲਰੇਡੀ ਜਿਹੜਾ ਉਹ FBI ਨੂੰ ਇਨਫੋਰਮ ਕੀਤਾ ਹੋਇਆ ਸੀ। ਸੋ ਇਹ ਸਿੰਘ ਜਦੋਂ ਆਪਣੇ ਸ਼ਸਤਰਾਂ ਦੇ ਨਾਲ ਲੈਸ ਔਰਲੀਅਨ 'ਚ ਪਹੁੰਚੇ ਹਸਪਤਾਲ ਦੇ ਨੇੜੇ ਤੇੜੇ ਔਰ ਦੂਜੇ ਕਿ ਇਸ ਤੋਂ ਪਹਿਲਾਂ ਕਿ ਇਹ ਕਾਰਵਾਈ ਕਰਦੇ ਇਹਨਾਂ ਸਾਰਿਆਂ ਨੂੰ FBI ਨੇ ਦਬੋਚ ਲਿਆ ਔਰ ਫਿਰ ਟ੍ਰਾਇਲ ਚੱਲਿਆ ਔਰ ਉਹਦੇ 'ਚ ਸ਼ਾਇਦ 8 ਤੋਂ 10 ਸਾਲ ਦੀ ਸਜ਼ਾ ਜਿਹੜੀ ਹੈ ਇਹਨਾਂ ਨੂੰ ਹੋਈ ਸੀ ਕੰਸਪੀਰੇਸੀ ਦੇ ਥੱਲੇ ਕਿ ਜੀ ਇਹ ਕੰਸਪੀਰੇਸੀ ਸੀ। ਸੋ ਉਹਨਾਂ 'ਚ ਡਾਕਟਰ ਵਿਰਕ UK ਦੇ ਸਿਟੀਜ਼ਨ ਸੀ। ਉਸ ਤੋਂ ਬਾਅਦ ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਵਾਪਸ ਭੇਜ ਦਿੱਤਾ ਗਿਆ ਔਰ ਜਸਬੀਰ ਸਿੰਘ ਸੰਧੂ ਜਿਹੜੇ ਸ਼ਾਇਦ ਸਿਟੀਜ਼ਨ ਹੋਣਗੇ ਉਦੋਂ, ਅਦਰਵਾਈਜ਼ ਤਾਂ ਇਹਨਾਂ ਨੂੰ ਕਿਹਨੇ ਟਿਕਣ ਦੇਣਾ ਸੀ। ਸੋ ਇਹਨਾਂ ਨੇ ਵੀ ਜਿਹੜੀ ਹੈ ਉਹ ਸਜ਼ਾ ਇੱਥੇ ਕੱਟੀ ਜੇਲ੍ਹ ਦੇ ਵਿੱਚ। ਔਰ ਸਾਡੇ ਨਾਲ ਜਦੋਂ ਵੀ ਮੁਲਾਕਾਤ ਡਾਕਟਰ ਰਣਜੀਤ ਦੇ ਨਾਲ ਵੀ ਉਹਨਾਂ ਦਾ ਇੰਤਹਾ ਪਿਆਰ ਸੀ। ਤੇ ਜਦੋਂ ਡਾਕਟਰ ਸਾਹਿਬ ਤੁਰ ਗਏ ਤੇ ਮੈਨੂੰ ਮਿਲੇ ਇੱਥੇ ਰਿਚਮੰਡ ਹਿੱਲ ਹੀ, ਕਹਿਣ ਲੱਗੇ ਡਾਕਟਰ ਸਾਹਿਬ ਚਲੇ ਗਏ, ਤੁਹਾਡੇ ਸਿਰ ਤੇ ਜ਼ਿਆਦਾ ਜ਼ਿੰਮੇਵਾਰੀ ਹੈ, ਹੁਣ ਜੋ ਮੈਂ ਫਾਈਨੈਂਸ਼ੀਅਲ ਮਦਦ ਕਰਦਾ ਉਸ ਤੋਂ ਮੈਂ ਦੁੱਗਣੀ ਕਰਾਂਗਾ ਤਾਂ ਕਿ ਤੁਹਾਡੇ ਸਿਰ ਤੇ ਬੋਝ ਨਾ ਹੋਵੇ। ਸੋ ਮੈਂ ਸਮਝਦਾ ਵੀ ਬਹੁਤ ਵਾਰ ਮੈਨੂੰ ਇਹ ਅਫਸੋਸ ਵੀ ਹੈ ਇਸ ਗੱਲ ਦਾ ਕਿ ਮੈਂ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਅੰਤਮ ਅਰਦਾਸ ਸ਼ਾਮਲ ਨਹੀਂ ਹੋ ਸਕਿਆ। ਇਹ ਸੁਨੇਹਾ ਮੈਂ ਆਪਣੇ ਵੀਰ ਕੁਲਵੰਤ ਸਿੰਘ ਮਿਆਣੀ ਹੋਰਾਂ ਨੂੰ ਵੀ ਦਿੱਤਾ, ਕਿਉਂਕਿ ਕੁਲਵੰਤ ਸਿੰਘ ਮਿਆਣੀ ਵੀ ਉਸ ਦੌਰ ਦੇ ਵਿੱਚ ਇਹਨਾਂ ਦੇ ਸਾਥੀਆਂ ਚੋਂ ਹੀ ਸਨ। ਇਹ ਉਹ ਪੁਰਾਣੀ ਬ੍ਰਿਗੇਡ ਹੈ ਪੰਥ ਦੀ ਜਿਹੜੇ ਇਸ ਪਾਸੇ ਤੁਰੇ ਨੇ। ਭਾਈ ਬਲਾਕਾ ਸਿੰਘ ਹੋਰਾਂ ਨੂੰ ਵੀ ਮੈਂ ਕਿਹਾ ਸੀ ਕਿ ਭਾਈ ਸਿੱਖ ਸੰਗਤ ਦੇ ਅੱਗੇ ਹੱਥ ਜੋੜ ਕੇ ਅਸੀਂ ਮਾਫੀ ਵੀ ਮੰਗਦੇ। ਸੋ ਅਸੀਂ ਇਹ ਅੱਜ ਦਾ ਪ੍ਰੋਗਰਾਮ ਵੀ ਇਸ ਬਹਾਦਰ ਯੋਧੇ ਦੇ ਨਾਂ ਔਰ ਇਹ ਉਹ ਪੰਥਕ ਸ਼ਖਸੀਅਤਾਂ ਨੇ ਜਿਹੜੀਆਂ ਪਿੱਛੇ ਰਹਿ ਕੇ ਇੰਨਾ ਵੱਡਾ, ਔਰ ਮੈਨੂੰ ਵੀ ਉਹਨਾਂ ਦਾ ਇਹ ਤਾਂ ਮੈਨੂੰ ਪਤਾ ਸੀ ਕਿ ਉਹਨਾਂ ਦਾ ਇੱਕ ਰੋਲ ਸੀ ਉਸ 'ਚ, ਪਰ ਇੰਨੀ ਲੰਬਾ ਸਮਾਂ ਉਹਨਾਂ ਨੇ ਜੇਲ੍ਹ ਕੱਟੀ ਹੋਈ ਹੈ ਜਾਂ ਦੂਜੇ ਉਹਨਾਂ ਦੇ ਤੁਰ ਜਾਣ ਬਾਅਦ ਹੀ ਮੈਨੂੰ ਪਤਾ ਲੱਗਾ। ਔਰ ਮੈਨੂੰ ਇਹ ਅਫਸੋਸ ਹੀ ਹੈ ਕਿ ਕਦੇ ਉਹਨਾਂ ਦੇ ਨਾਲ ਇਸ ਤਰ੍ਹਾਂ 1 to 1 ਬੈਠ ਕੇ ਗੱਲਬਾਤ ਦਾ ਮੌਕਾ ਵੀ ਨਹੀਂ ਬਣਿਆ ਜਾਂ ਅਸੀਂ ਵੀ ਤਲਾਸ਼ ਨਹੀਂ ਕੀਤਾ। ਤੇ ਉਹਨਾਂ ਨੇ ਵੀ, ਕਿਉਂਕਿ ਉਹ ਇੰਨੇ ਕੁ ਨਿਸ਼ਕਾਮ ਰਹਿ ਕੇ ਚੁੱਪਚਾਪ ਪ੍ਰੋਟੈਸਟ 'ਚੋਂ ਆਉਂਦੇ ਸੀ ਔਰ ਉਹਨਾਂ ਨੇ ਚੁੱਪ ਕਰਕੇ ਜਿਹੜਾ ਉਹ ਇਹ ਕਹਿਣਾ ਜੀ ਮੇਰੇ ਵੱਲੋਂ TV 84 ਲਈ, ਔਰ ਰੈਗੂਲਰਲੀ ਉਹ ਉਹਨਾਂ ਦਾ ਪਰਿਵਾਰ ਸਾਰੇ ਜਿਹੜੇ ਨੇ ਉਹ TV 84 ਦੇ ਰੈਗੂਲਰ ਰਿਵਿਊਜ਼ ਸੀ। ਡਾਕਟਰ ਸਾਹਿਬ ਨੂੰ ਵੀ ਉਹਨਾਂ ਨੇ ਕਹਿਣਾ, ਡਾਕਟਰ ਰਣਜੀਤ ਹੋਰਾਂ ਨੂੰ, ਕਿ ਵੀ ਜਿੱਦਣ ਕਹਿੰਦੇ ਅਸੀਂ ਥੋੜਾ ਡਾਵਾਡੋਲ ਵੀ ਹੋ ਰਹੇ ਹੋਈਏ ਨਾ ਵੀ ਪਤਾ ਨਹੀਂ ਕੁਝ ਬਣਨਾ ਕਿ ਨਹੀਂ, ਡਾਕਟਰ ਸਾਹਿਬ ਦਾ ਪ੍ਰੋਗਰਾਮ ਸੁਣ ਲਈਦਾ ਤਾਂ B12 ਦੇ ਟੀਕੇ ਵਾਂਗ ਕੰਮ ਕਰਦਾ। ਸੋ ਸਾਨੂੰ ਨਿਹਾਇਤ ਔਰ ਜਿਸ ਬਹੁਤ ਚੰਗੀ ਸਿਹਤ ਦੇ ਵਿੱਚ ਸਨ ਹਮੇਸ਼ਾ ਹੀ ਉਹ, ਪਰ ਇਹ ਕੋਈ ਪਤਾ ਨਹੀਂ ਹੈ ਕਿ ਭਾਈ ਕਦੋਂ, ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਕੋਈ ਇਹ ਅਕਾਲ ਪੁਰਖ ਦੇ ਹੱਥ 'ਚ ਹੈ ਕਿ ਕਦੋਂ ਸਿਰ ਦੇ ਉੱਤੇ ਜਿਹੜਾ ਕਾਲ ਹੈ ਉਸਨੇ ਕਦੋਂ ਲੈ ਜਾਣਾ। ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਸਰ ਜਸਬੀਰ ਸਿੰਘ ਸੰਧੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਇਹੋ ਜਿਹੀ ਸਪਿਰਿਟ ਵਾਲੇ, ਇਹੋ ਜਿਹੀ ਭਾਵਨਾ ਵਾਲੇ ਪੰਥ ਦੇ ਵਿੱਚ ਯੋਧੇ ਪੈਦਾ ਹੁੰਦੇ ਰਹਿਣ। ਪਰਿਵਾਰ ਦੇ ਲਈ ਅਸਹਿ ਵਿਛੋੜਾ ਹੁੰਦਾ ਹੈ, ਲੇਕਿਨ ਜਿੱਥੇ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਗੁਰੂ ਚਰਨਾਂ 'ਚ ਅਰਦਾਸ ਹੈ, ਸੰਮਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ, ਜਿਉ ਹੋਵੇ ਸਾਹਿਬ ਸੋ ਮੇਲ। ਸਤਿਗੁਰੂ ਆਪ ਰਹਿਮਤ ਕਰਨ। ਔਰ ਅਸੀਂ ਇਸ ਤੋਂ ਪਹਿਲਾਂ ਕਿ ਆਪਣੀ ਫਾਈਨਲ ਜਿਹੜੀਆਂ ਖਾਲਿਸਤਾਨੀ ਵਾਈਬਸ ਈਸਟ ਕੋਸਟ ਤੋਂ ਵੈਸਟ ਕੋਸਟ ਦੀ ਗੱਲ ਕਰੀਏ, ਅਸੀਂ ਜਾਣ ਤੋਂ ਪਹਿਲਾਂ 14 ਅਗਸਤ ਨੂੰ ਪਾਕਿਸਤਾਨ ਡੇ ਸੀ। ਇਸ ਮੌਕੇ ਜਿਹੜਾ ਹਾਲਾਂ ਮੈਨੂੰ ਕਮਿਊਨੀਕੇਟ ਤਾਂ ਮਿਸਟਰ ਸਲਾਰੀਆ ਨੇ 92 ਨਿਊਜ਼ ਦੇ ਉਹਨਾਂ ਨੇ ਕੀਤਾ ਕਿ ਵੀ ਤੁਸੀਂ, ਕਿਉਂਕਿ ਮੈਂ ਸਾਰੇ ਹੀ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਮੁਬਾਰਕਬਾਦ ਥਰੂ WhatsApp ਔਰ ਟੈਕਸਟ ਭੇਜਿਆ ਸੀ, ਤਾਂ ਉਹਨਾਂ ਨੇ ਕਿਹਾ ਵੀ ਚੰਗਾ ਹੋਏ ਜੇ ਤੁਸੀਂ ਸਾਡੇ ਪਾਕਿਸਤਾਨੀ ਵਿਊਅਰਸ ਲਈ ਵੀ 92 ਨਿਊਜ਼ ਲਈ ਕੋਈ ਮੈਸੇਜ ਭੇਜ ਦਿਓ ਰਿਕਾਰਡਡ। ਸੋ ਅਸੀਂ ਹਰੀਡਲੀ 2-2.5 ਮਿੰਟ ਦਾ ਮੈਸੇਜ ਰਿਕਾਰਡ ਕਰਕੇ ਭੇਜਿਆ। ਤੇ ਮੈਨੂੰ ਇਹ ਰਿਅਲਾਈਜੇਸ਼ਨ ਨਹੀਂ ਸੀ ਕਿ ਵੀ ਉਹ ਇੰਨਾ ਜ਼ਿਆਦਾ, ਔਰ ਜੋ ਸਾਡੀਆਂ ਭਾਵਨਾਵਾਂ ਨੇ ਕੋਈ ਬਹੁਤਾ ਸੋਚਣ ਦਾ ਵਕਤ ਵੀ ਨਹੀਂ ਸੀ। ਸਕ੍ਰਿਪਟ ਤਾਂ ਮੈਂ ਲਿਖੀ ਨਹੀਂ ਹੁੰਦੀ ਕਦੇ। ਤੇ ਉਹਨਾਂ ਨੇ ਜਦੋਂ ਕਾਲ ਹੀ ਕੀਤੀ, ਅਸੀਂ ਸਟੂਡੀਓ ਦਾ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਹੀ ਰਿਕਾਰਡਿੰਗ ਕੀਤੀ ਔਰ ਉਹਨਾਂ ਨੂੰ ਭੇਜ ਦਿੱਤਾ ਔਰ ਨਾਲ ਦੀ ਨਾਲ ਅਸੀਂ ਆਪਣੇ ਵਿਊਅਰਸ ਨੂੰ ਵੀ ਭੇਜ ਦਿੱਤਾ। ਪਰ ਉਹ ਇੰਨਾ ਕੁ ਜਿਹੜਾ ਹਿੱਟ ਹੋਇਆ ਪਾਕਿਸਤਾਨ ਦੇ 92 ਨਿਊਜ਼ 'ਚ, ਉਹਨਾਂ ਦੇ ਪ੍ਰੋਡਿਊਸਰ ਨੇ ਕਿਹਾ ਜੀ ਇਹ ਐਵੇਂ ਕੈਵੇਂ ਵਾਲਾ ਮੈਸੇਜ ਨਹੀਂ ਹੈ, ਇਹਨੂੰ ਅਸੀਂ ਪ੍ਰਾਈਮ ਨਿਊਜ਼ ਬੁਲੇਟਿਨ ਦੇ ਵਿੱਚ ਚਲਾਵਾਂਗੇ ਜਿਹਨੂੰ ਕਿ ਕਰੋੜਾਂ ਪਾਕਿਸਤਾਨੀ ਦੇਖਦੇ ਨੇ।
ਸੋ ਉਹਨਾਂ ਨੇ ਉਸ ਕਲਿੱਪ ਨੂੰ ਪਹਿਲਾਂ ਸਾਡੀ ਜਿਹੜਾ ਉਹ ਤਾਰੁਫ ਕਰਾ ਕੇ ਉਸ ਕਲਿੱਪ ਨੂੰ ਉਹਨਾਂ ਨੇ ਚਲਾਇਆ, ਔਰ ਉਸ ਤੋਂ ਇਲਾਵਾ ਜਦੋਂ ਅਸੀਂ ਅਪਲੋਡ ਕੀਤਾ ਆਪਣੀ ਵੈਬਸਾਈਟ ਦੇ ਉੱਤੇ ਵੀ, ਤੇ ਮੈਨੂੰ ਹਾਲਾਂਕਿ ਅਸੀਂ ਪਿੱਛੇ ਕੁਝ ਵਕਤ ਤੋਂ ਇਹ ਦੇਖ ਰਹੇ ਸੀ ਕਿ ਵੀ ਕਈ ਪਾਸੇ ਫਾਇਰਵਾਲ ਲੱਗੀ ਹੋਈ ਹੈ ਜਿਹਦੇ ਕਰਕੇ ਵਿਊਅਰਸ ਸਾਨੂੰ ਇਹ ਲੱਗਦਾ ਸੀ ਕਿ ਪਾਕਿਸਤਾਨੀ ਭਰਾ ਭੈਣਾਂ ਸਾਡੇ ਹੁਣ ਘੱਟ ਆਉਂਦੇ ਨੇ। ਰੀਜ਼ਨ ਵੀ ਸਮਝਣ ਦੀ ਕਈ ਵਾਰੀ ਕੋਸ਼ਿਸ਼ ਕਰੀਦਾ, ਫਿਰ ਲੱਗਾ ਵੀ ਹੋ ਸਕਦਾ ਜਿਹੜੀਆਂ ਪਾਕਿਸਤਾਨ 'ਚ ਸਿਆਸੀ ਡਿਵੈਲਪਮੈਂਟਸ ਪਿਛਲੇ 1 ਸਾਲ ਤੋਂ ਚੱਲ ਰਹੀਆਂ ਨੇ, ਅਸੀਂ ਤਾਂ ਕੋਈ ਤਬਸਰਾ ਕਰਦੇ ਨਹੀਂ ਹਾਂ ਉਸ 'ਤੇ, ਔਰ ਇਸ ਕਰਕੇ ਜਿਹੜਾ ਪਾਕਿਸਤਾਨ ਨਾਲ ਸੰਬੰਧਿਤ ਟੌਪਿਕ ਵੀ ਘਟੇ ਸਾਡੀ ਡਿਸਕਸ਼ਨ ਦੇ, ਸ਼ਾਇਦ ਇਹੀ ਕਾਰਨ ਹੋਏ। ਪਰ ਜਦੋਂ ਹੀ ਇਹ ਮੈਸੇਜ ਗਿਆ ਔਰ ਜਿੰਨਾ ਓਵਰਵੈਲਮਿੰਗ ਰਿਸਪੌਂਸ ਜਿਹੜਾ ਸਾਡੇ ਵੈਬ ਦੇ ਉੱਤੇ ਅਪਲੋਡ ਹੋਇਆ, ਉਹਦੇ ਥੱਲੇ 246 ਮੈਸੇਜ ਨੇ, ਔਰ ਉਹਨਾਂ ਚੋਂ ਆਲਮੋਸਟ ਸਾਰੇ ਹੀ ਪਾਕਿਸਤਾਨੀ ਭੈਣਾਂ ਭਰਾਵਾਂ ਦੇ, ਔਰ ਇੰਨੇ ਪਿਆਰ ਨਾਲ ਭਰੇ ਹੋਏ ਨੇ ਕਿ ਸਾਡੇ ਕੋਲ ਕੋਈ ਅਲਫਾਜ਼ ਨਹੀਂ ਨੇ ਕਿ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰੀਏ। ਫਿਰ ਜਦੋਂ 92 ਨਿਊਜ਼ ਨੇ ਇਸ ਨੂੰ ਟੈਲੀਕਾਸਟ ਕੀਤਾ ਸੀ, ਉਹ ਵੀ 1 ਮਿੰਟ ਦੀ ਕਲਿੱਪ ਜਿਹੜੀ ਆ ਆਪਣੇ ਅਪਲੋਡ ਕੀਤੀ, ਉਹਦੇ ਥੱਲੇ ਵੀ ਜਿਹੜਾ 30 ਤੋਂ ਜ਼ਿਆਦਾ ਮੈਸੇजेस, ਜੇ ਮੈਂ ਉਹਨਾਂ ਨੂੰ ਪੜ੍ਹਾਂ ਤਾਂ ਮੇਰਾ ਖਿਆਲ ਹੈ 4-5 ਘੰਟੇ ਲੱਗ ਜਾਣਗੇ ਜਿਹੜੇ ਸਾਰੇ ਹੀ ਮੈਸੇਜ। ਸੋ 300 ਤੋਂ ਜ਼ਿਆਦਾ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਨੇ ਇਸ ਦੇ ਉੱਤੇ ਰਿਸਪੌਂਡ ਕੀਤਾ। ਅਸੀਂ ਇਸ ਸੈਗਮੈਂਟ ਦੇ ਐਂਡ 'ਚ ਜਿਹੜਾ ਉਹ ਬਰੀਫ ਕਲਿੱਪ ਹੈ ਉਹਨੂੰ ਵੀ ਪਲੇ ਕਰਾਂਗੇ। ਪਰ ਜਿਵੇਂ ਸਾਡਾ 14 ਅਗਸਤ ਦੇ ਪ੍ਰੋਗਰਾਮ ਦੇ ਉੱਤੇ ਸਾਡੇ ਵੀਰ ਯੂਵਾਰ ਸ਼ਾਹ ਸਾਹਿਬ ਨੇ ਜਿਹੜਾ ਪ੍ਰੋਗਰਾਮ ਅਸੀਂ ਸੱਚੋ ਸੱਚ ਕੀਤਾ, ਉਸ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਕੀਤੀ, ਔਰ ਮੈਂ ਉਹ ਸਾਂਝਾ ਕਰਨਾ ਚਾਹਾਂਗਾ। ਤੇ ਇੱਕ ਵੱਡੇ ਜਰਨਲਿਸਟ ਔਰ ਆਥਰ ਨੇ ਰਾਜਾ ਨੁਸਰਤ ਅਲੀ ਪਾਕਿਸਤਾਨ ਤੋਂ, ਉਹਨਾਂ ਦੀ ਵੀ ਮੈਂ ਲਿਖਤ ਬਰੀਫ ਸਾਂਝੀ ਕਰਾਂਗਾ। ਔਰ ਇਹ ਯੂਵਾਰ ਸ਼ਾਹ ਸਾਹਿਬ ਨੇ ਸਬਜੈਕਟ ਯੂ ਆਰ ਬਲੈਸਡ, ਆਨਰਡ, ਰੈਵੀਅਰਡ ਐਂਡ ਲਵਡ, ਬਾਕੀ ਤਾਂ ਚਾਹੀਦਾ ਹੀ ਨਹੀਂ, B12 ਕੀ ਇਹ ਸਾਰਾ ਹੀ ਵਿੱਚ ਹੀ, ਆਇਰਨ ਵਿੱਚ ਹੀ ਸਭ ਕੁਝ ਹੀ ਆ ਜਾਂਦਾ। ਔਰ ਉਹਦੇ 'ਚ ਉਹਨਾਂ ਨੇ ਬਲੈਸਡ, ਆਨਰਡ, ਰੈਵੀਅਰਡ ਐਂਡ ਲਵਡ ਡਾਕਟਰ ਅਮਰਜੀਤ ਸਿੰਘ ਸਾਹਿਬ, ਸਤਿ ਸ੍ਰੀ ਅਕਾਲ ਐਂਡ ਸਲਾਮ। We never miss your excellent programs. Pakistan Independence Day program was, as always, excellent. You gave historic background of Quaid-e-Azam's extraordinary leadership. He faced British colonialists and Hindu majority, yet his extraordinary commitment and perseverance won freedom. ਇਹ ਅਸੀਂ ਕਿਹਾ ਸੀ ਕਿ ਭਾਈ ਉਹਨਾਂ ਨੇ ਕਿਵੇਂ ਬ੍ਰਿਟਿਸ਼ ਕੋਲੋਨੀਅਲਸ ਔਰ ਇਹ ਸੈਕੂਲਰਿਸਟ ਦੇ ਲਬਾਦੇ ਵਾਲੇ ਗਾਂਧੀ, ਨਹਿਰੂ, ਉਹਨਾਂ ਦੇ ਜਬਾੜਿਆਂ ਚੋਂ ਕੱਢ ਕੇ ਪਾਕਿਸਤਾਨ ਬਣਾਇਆ। ਫਿਰ ਉਹਨਾਂ ਨੇ ਕਿਹਾ he didn't have 100% Muslim support. Some feared British and Hindus would never allow this dream. Some were beneficiary of British slavery. They were not helpful. They didn't matter. ਕਿ ਵੀ 100% ਮੁਸਲਮਾਨ ਉਹਨਾਂ ਨਾਲ ਸਹਿਮਤ ਨਹੀਂ ਸੀ, ਗੋਰਿਆਂ ਦਾ ਡਰ ਵੀ ਸੀ, ਹਿੰਦੂਆਂ ਦਾ ਡਰ ਵੀ ਸੀ, ਔਰ ਕੁਝ ਜਿਹੜੇ ਅੰਗਰੇਜ਼ਾਂ ਦੀ ਗੁਲਾਮੀ ਚੋਂ ਜਿਨ੍ਹਾਂ ਦਾ ਤੋਰੀ ਫੁਲਕਾ ਤੁਰਦਾ ਸੀ ਉਹ ਵੀ ਇਸ ਦੇ ਹੱਕ ਵਿੱਚ ਨਹੀਂ ਸੀ, ਔਰ ਲੇਕਿਨ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। The Sikhs are striving for freedom, nationhood, their birthright। ਇਸੇ ਤਰ੍ਹਾਂ ਸਿੱਖ ਵੀ ਅੱਜ ਆਪਣੀ ਆਜ਼ਾਦੀ ਔਰ ਆਪਣੀ ਕੌਮੀਅਤ ਲਈ ਸੰਘਰਸ਼ ਕਰ ਰਹੇ ਨੇ, ਜਿਹੜਾ ਉਹਨਾਂ ਦਾ ਜਨਮ ਸਿੱਧ ਅਧਿਕਾਰ ਹੈ। There are some Sikhs who fear Hindu majority will not allow this dream. Some are beneficiary of Hindu slavery. They don't matter. ਇਹੀ ਦੋ ਫੈਕਟਰ ਪਾਕਿਸਤਾਨ ਦੇ ਰਸਤੇ 'ਚ ਵੀ ਰੁਕਾਵਟ ਸੀ। ਇੱਕ ਸਮਝਦੇ ਸੀ ਅੰਗਰੇਜ਼ ਐਡੇ ਪਾਵਰਫੁਲ, ਇਹਨਾਂ ਦੇ ਰਾਜ 'ਚ ਸੂਰਜ ਨਹੀਂ ਡੁੱਬਦਾ, ਇਹਨਾਂ 'ਚੋਂ ਕਿੱਥੋਂ ਆਜ਼ਾਦੀ ਬਣ। ਜਿਵੇਂ ਅੱਜ ਸਿੱਖਾਂ ਦਾ ਇੱਕ ਤਬਕਾ ਕਹਿੰਦਾ ਹਿੰਦੂ ਸਿੱਖ ਤਾਂ 2% ਨੇ, ਬਹੁਤ ਪਾਵਰਫੁਲ, ਵਰਲਡ ਪਾਵਰ ਬਣ ਗਈ, ਫਲਾਣਾ ਟਿਮਕਾ। ਔਰ ਉਹਨਾਂ ਨੇ ਕਿਹਾ ਵੀ ਦੂਜੇ ਉਹੀ ਜਿਹੜੇ ਜੁੱਤੀਆਂ ਚੱਟਣ ਵਾਲੇ ਨੇ, ਜਿਨ੍ਹਾਂ ਨੇ ਉਹਦੇ 'ਚੋਂ ਮਫਾਦ ਲੈਣਾ, ਉਹ ਰਾਹ ਦੀ ਰੁਕਾਵਟ ਬਣਦੇ ਨੇ। ਸਿੱਖਸ ਆਰ ਏ ਗ੍ਰੇਟ ਨੇਸ਼ਨਸ। Sikhs are a great nation. Sikhs will regain what was taken from them by the British. Sikhs stand for justice and freedom for all. The era of slavery is over. No power on earth can deny that. ਉਹਨਾਂ ਨੇ ਕਿਹਾ ਕਿ ਸਿੱਖ ਇੱਕ ਮਹਾਨ ਕੌਮ ਹੈ। ਸਿੱਖ ਜਿਹੜਾ ਅੰਗਰੇਜ਼ਾਂ ਨੇ ਉਹਨਾਂ ਤੋਂ ਖੋਇਆ, ਉਸ ਇਨਸਾਫ ਔਰ ਆਜ਼ਾਦੀ ਨੂੰ ਹਾਸਿਲ ਕਰਨਗੇ। ਬਹੁਤ ਜਲਦੀ ਇਹ ਗੁਲਾਮੀ ਦਾ ਯੁੱਗ ਖਤਮ ਹੋਏਗਾ, ਔਰ ਇਸ ਧਰਤੀ ਦੇ ਉੱਤੇ ਕੋਈ ਵੀ ਤਾਕਤ ਸਿੱਖਾਂ ਨੂੰ ਇਹ ਹੱਕ ਲੈਣ ਤੋਂ ਰੋਕ ਨਹੀਂ ਸਕਦੀ। ਯੂ ਆਰ ਗ੍ਰੇਟੈਸਟ ਬਲੈਸਿੰਗ ਫॉर ਸਿੱਖਸ ਐਂਡ ਹਿਊਮੈਨਿਟੀ। ਇਹ ਉਹਨਾਂ ਦੀ ਆਪਣੀ ਨਵਾਜ਼ਿਸ਼ ਹੈ। ਸੋ ਮੇਰੇ ਕੋਲ ਅਲਫਾਜ਼ ਨਹੀਂ ਨੇ, ਜਿਵੇਂ ਯੂਵਾਰ ਸ਼ਾਹ ਸਾਹਿਬ ਨਵਾਜ਼ਦੇ ਨੇ, ਵੈਸੇ ਵੀ ਮੁਸਲਮਾਨ ਕੋ सलीका है दिल नवाजी का, मुसलमान के खून में
सलीका है दिल नवाजी का अलामा इकबाल दे लफ्ज़ ने। जी। और मैं राजा नुसरत अली उन्होंने क्या थैंक्स फॉर द वेरी ऑब्जेक्टिव एनालिसिस एंड रिच ट्रिब्यूट्स टू कायदे आज़म मोहम्मद अली जिन्ना। सरदार कपूर सिंह's observation of Sikhs' historical disposition of being pro-Hindu was correct, but this was not only the reason। क्योंकि मैं अपने 14 अगस्त के प्रोग्राम च और 15 वाले च भी रिपीट किया सी कि किवें सर कपूर सिंह ਜਿਹੜੇ कि लंडन जा रहे सन समुद्री जहाज़ राਹੀਂ ਉਹਨਾਂ ਦਾ ਕਾਇਦੇ ਆਜ਼ਮ ਜਿਹੜੇ ਵੀ ਉਸੇ ਸਮੁੰਦਰੀ ਜਹਾਜ਼ ਉਦੋਂ ਹਵਾਈ ਜਹਾਜ਼ ਦਾ ਤਾਂ ਸਫ਼ਰ ਨਹੀਂ ਸੀ ਔਰ ਉਹਦੇ 'ਚ ਜਦੋਂ ਉਹਨਾਂ ਦੇ ਆਪਸੀ ਉਹਨਾਂ ਨੇ ਕਪੂਰ ਸਿੰਘ ਹੋਰਾਂ ਨੂੰ ਦੇਖਿਆ ਇੱਕ ਨੌਜਵਾਨ ਪੱਗ ਵਾਲਾ ਸਰਦਾਰ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਉਹਨਾਂ ਨੂੰ ਕਿਹਾ ਵੀ ਆ ਵੀ ਨੌਜਵਾਨਾਂ ਤੈਨੂੰ ਪਾਣੀ ਧਾਣੀ ਪਿਆਵਾਂ ਔਰ ਉਹਨਾਂ ਦੇ ਨਾਲ ਕਨਵਰਸੇਸ਼ਨ ਸ਼ੁਰੂ ਹੋਈ ਔਰ ਉਹਨਾਂ ਨੇ ਜਿਹੜਾ ਕਾਇਦੇ ਆਜ਼ਮ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਐਸਾ ਕੀ ਕਾਰਨ ਹੈ ਕਿ ਇਸਲਾਮ ਸਿੱਖੀ ਦਾ ਸੱਜਾ ਹੱਥ ਇਸਲਾਮ ਨੇ ਫੜਿਆ ਹੋਇਆ ਪਰ ਸਿੱਖ ਮੂੰਹ ਜਿਹੜਾ ਉਹ ਹਿੰਦੂਆਂ ਵੱਲ ਰੱਖਦੇ ਨੇ। ਸਰ ਕਪੂਰ ਸਿੰਘ ਹੋਰਾਂ ਨੇ ਕਿਹਾ ਕਿ ਵੀ ਇਟਸ ਨਾਟ ਏ ਸਪਿਰਿਚੁਅਲ ਟ੍ਰੇਟ ਇਟ ਇਜ਼ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਕਿ ਇਹ ਰੂਹਾਨੀਅਤ ਅਲਾਮਤ ਨਹੀਂ ਹੈ। ਰੂਹਾਨੀਅਤ ਦਾ ਸੱਚਮੁੱਚ ਜਿਹੜਾ ਉਹ ਜਿਹੜਾ ਇੱਕ ਰੱਬ ਦਾ ਕਨਸੈਪਟ ਹੈ फिर उठी आखिर सदा तौहीद की पंजाब से वो दोनों की कॉमन है लेकिन हिस्टोरिकली क्योंकि को सलेब सी सिख भी हिंदुओं के नाल मुगलिया राज या दूजिया वेले सो उन्होंने अगों कहा सी कि यू हैव स्पोकन प्रोफाउंडली सो इस जिथे उन्होंने राजा नुसरत अली जी ने इसनूं सराया इसनूं उन्होंने कहा भी ये इक्को एक कारण नहीं सी। देखो नुसरत अली साहब ये जी कन्वरसेशन है सर कपूर सिंह और कायदे आज़म की ये मोस्ट लाइकली 1930s की है जदों कि वो उत्थे पढ़ते सन और बाद उत्थों ही उन्होंने ICS किया। सो ये एक मेरा ख्याल है भी कायदे आज़म सिखां नूं समझण की कोशिश कर रहे सी कि सिख नेशन के बिहेवियर च कई बार क्यों है कि उन्हों की लीडरशिप जिहड़ी है वो जदों मुसलमाना और हिंदुओं की लीडरशिप का मसला आंदा है तो वो हिंदुओं वाल झुक जाते हैं। सो लेकिन मैं उन्होंने जे इहदे ते टेक है उन्होंने कहा कि भी ये इन यही बट दिस वाज नॉट ओनली द रीजन आल्सो द हिंदूज डिडंट बिलीव इन द इकोनॉमिक एंड पोलिटिकल सर्वाइवल ऑफ पाकिस्तान और उन्होंने ये सी कि जी इन्होंने चलना नहीं है अल्टीमेटली वापस हिंदुस्तान के नाल ही रलणगे कि भी आर्थिक तौर पर और सियासी तौर पर सर्वाइव नहीं कर सकते। दे डाउटेड इट्स फ्यूचर वायबिलिटी एंड मिसकनसीव्ड इट्स इस्लामिक एंटिटी कि वो उन्होंने ये सी कि वायबल ही नहीं होना और इस दे उत्ते उन्होंने मजहबी तौर के उत्ते भी डिफरेंट लाइन सी। वन देवबंदी ऑफ द टू मेन इस्लामिक स्कूल्स ऑफ थाट्स अपोज द डिवीजन ऑफ इंडिया आउटराइटली क्योंकि ये दो जड़े वड्डे स्कूल ऑफ थाट नॉर्थ इंडिया च जड़े सी और अज भी ने एक बरेलवी एक दियोबंदी तो जड़े दियोबंदी ने वो खुल के पाकिस्तान दी विरोधता करते सी और कायदे आज़म दे लई भी उन्होंने होर लफज घड़िया होया सी और इन सच सर्कमस्टांसिस द सिख लीडरशिप सा मोर अपॉर्चुनिटीज़ इन इंडिया। ये इनफैक्ट सिख लीडरशिप नूं बेनीफिट ऑफ डाउट दे रहे हैं कि भी जे मुसलमाना दा दियोबंदी फिरका भी खिलाफ सी और ईवन ये भी थॉट सी कि इकनॉमिकली और सियासी तौर पर पाकिस्तान सर्वाइव नहीं कर सकता तो सिख लीडरशिप लई भी उन्होंने भी ये लगता सी भी इंडिया के नाल रहना बेनीफिशियल है। डॉक्टर मोहम्मद इकबाल्स concerns about the future of the Muslims were the same as those of Sikhs today, such as separate identity, लैंग्वेज एंड वे ऑफ लाइफ क्योंकि अलामा इकबाल हालांकि पाकिस्तान बनता देख नहीं सके या ईवन पाकिस्तान की डिक्लेरेशन 23 मार्च 1940 तो पहला ही जड़े ने वो इस दुनिया तो चले गए लेकिन राजा नुसरत अली कह रहे हैं कि जिवें उन्होंने लगता सी कि हिंदू इंडिया दे विच हिंदू मेजोरिटी इंडिया दे विच मुसलमाना की शनाखत जबान और उन्होंने तर्जे जिंदगी ये सारे प्रभावित होणगे उवें नहीं रह सकणगे यही फीयर अज सिखां नूं है। हिज कॉन्सैप्ट ऑफ सैपरेट होमलैंड फॉर द मुस्लिम्स ऑफ इंडिया वॉज बेस्ड ऑन हिस्टोरिकल फैक्ट्स एंड कायदे आज़म वन टाइम चैंपियन ऑफ यूनाइटेड इंडिया वॉज कंप्लीटली कन्विंस्ड बिकॉज ऑफ पर्सनल एक्सपीरियंस ऑफ हिंदू मैंटेलिटी क्योंकि अलामा इकबाल ने जिसने ख्वाब दिता
कदे वही सारे जहाँ से अच्छा है हिंदुस्तान हमारा, हम बुलबुलें हैं इसकी, ये गुलिस्तान हमारा। वही जदों इस नतीजे ते पहुँचे कि शर्म सी आती है मुझको इसको वतन कहते हुए, इवें ही कायदे आज़म मुहम्मद अली जिन्हां ने लखनऊ पैक्ट साइन किया, सरोजनी नायडू नेहरू की भैन उन्होंने हिंदू मुस्लिम फ्रेंडशिप का एंबेसडर कहते सी, और वो एक सैकुलर लुक वाले और सैकुलर पहुँच वाले पर ऑनेस्ट बंदे सी। उन्होंने ओवर ए पीरियड ऑफ टाइम देखा भी ये गांधी नेहरू पटेल ये सारिਆਂ ने सैकुलरिज्म का लबादा पाया है। मौलाना अबुल कलम आज़ाद इन्हों का शो बॉय बनया है। जो उन्होंने गल समझ आ गई फिर उन्होंने अडिग हो के अपने निशाने के लिए जोड़ा है वो संघर्ष किया और कामयाबी हासिल की। और उन्होंने ये हिंदू मैंटेलिटी नूं परसनल एक्सपीरियंस तो देख लिया सी। सो ही लैड द मुस्लिम्स एंड हिज विजन, लॉजिक एंड डिटर्मिनेशन वन फॉर अस ए सैपरेट होमलैंड वेयर वी कुड ब्रीथ एंड एक्ट फ्रीली। सो उन्हां दी जिहड़ी है सियाणप, उन्हां दी दलील और उन्हां दा दृढ़ इरादा, उन्होंने राजा नुसरत अली कहंदे ने कि भी साडे लई उन्होंने जित्तिया हासिल किया है सैपरेट होमलैंड, जिथे असी अज आज़ादी का जिहड़ा है निग मान रहे हैं, आज़ादी का साह लै रहे हैं। सो मैं इन्हां दा भी जवाहर शाह साहब, राजा नुसरत अली, इन्हां सारियां दा शुक्रिया अदा करदे। और हुण असी ये भी दस दईए कि सानू पिछले दिनी हुण साडी क्योंकि SOS मेल एक्टिव है, बहुत सारिया लिखतां भी आंदियां ने, और साडे भरा शाहिद साहब जिहड़े हैमिल्टन तो लिखते ने, उन्हां दी लिखत सानू मिली है, पर क्योंकि उन्होंने परसनल मार्क किया सो उन्हां दी लिखत मैं जिहड़ा वो सांझी नहीं करांगा। और इस दे नाल नाल हुण असीं जिहड़ी साडी ट्रिप सी जिस दे बारे लगातारता नाल एडवरटाइजमेंट भी चल रही सी TV 84 दे उत्ते, और साडे LA दे वीरां ने रिवरसाइड गुरुद्वारा कमेटी दे सहयोग नाल बीते ऐतवार डे बिफोर यस्टरडे साडे 20वीं सदी दे एक बहुत वड्डे महान दार्शनिक, फिलोसफर, चिंतक, साबका ICS और जिन्हां दी विजन जदों मैं अक्सर प्रेजेंटेशन दिंदा है तो भाई गुरदास जी तो बाद सिखां दे विच इस लैवल का जे कोई दार्शनिक और डिवाउट सिख और जिहड़ा ईस्ट और वैस्ट के दर्शन नूं जिन्हां ने समझिया, और सब तो वड्डी गल उन्हां दी साची साखी जिहड़ी उन्हां बेवफाइयां दी कहानी, वो वादे जिहड़े कदे वफा नहीं होए कांग्रेस और हिंदू लीडरां वल्लों कीते गए, और मुल्क दे सो कॉल्ड आज़ादी तो बाद सिखां दे नाल की सलूक होया जिहदे चों उन्हां नूं गुजारिया गया, क्योंकि वही पहले शख्स सन जिन्हां ने 10 अक्तूबर 1947 दे सर्कुलर नूं जदों कि वो DC कांगड़ा सन जगज़ार किया सी, उन्हां दी याद नूं समर्पित जिहड़ा समागम खास तौर ते जिहड़ा वो रिवरसाइड रखिया गया सी। और उस दे विच साडे वीरां ने सिख नौजवान वो साडे बलकार सिंह होण, झलमन सिंह होण, अमरजीत सिंह होण, बाकी उन्हां दी सारी टीम, मैं बहुतियां दे नाम नहीं लै पावांगा। और गुरुद्वारा कमेटी का भी असी शुक्रिया अदा करते हैं कि उन्होंने स्पेस दिता कि ये गलबात हो सके, और ये अपने आप दे विच एक बड़ा यूनीक प्रोग्राम हो निबड़िया, क्योंकि उन्होंने उस दिन दे दीवान नूं कीर्तन दी सीमत करके आलमोस्ट जिहड़ा वो साडे लई सारा टाइम सी। और मैं भी जदों पहली बार ऐ घड़ी कीती देखिया कि भी बोलदियां नूं मैनूं पौने 2 घंटे हो गए सी। सो वो स्पीच पौने 2 घंटे दी, पर वो एक प्रिसाइज तौर दे उत्ते कल्ली कहानी सर कपूर सिंह होरां दी फिलोसफी या उन्हां दी दार्शनिकता तक महदूद नहीं है। मैं समझदा भी कई बार एक रौं हुंदी है, वेव हुंदा है, बहुत बार जदों वड्डे इकट्ठ हुंदे ने, कन्वेंशनां हुंदियां ने, बहुत सारे स्पीकर हुंदे ने, समा भी सीमित हुंदा है, पर क्योंकि मेरे सामने कोई समा सीमा भी नहीं सी और सामने जिहड़े बैठे ने वही सन जिहड़े सुनना चाहुंदे सी, कोई ये नहीं सी कि भाई वो मेले वाली कोई भीड़ है। और नतीजे के तौर पर वो एक अपने आप दे विच हिस्टोरिकल दस्तावेज़ भी बने। कल का प्रोग्राम क्योंकि कल साडियां फ्लाइट्स जिहड़ियां ने वो टाइम सिर नहीं आईयां, सो कल का प्रोग्राम नूं असीं यकीनी बनाया कि भी वो उसनूं ही एडिट करके, और मैं अपनी टैक्नीकल टीम का शुक्रगुजार है कि वो भी मेरे नाल ही उन्होंने ट्रैवल किया, उवें ही एग्जॉस्ट सी, लेकिन इस गल नूं यकीनी बनाया कि उसनूं असीं
ਕੱਲ ਸਾਡੇ ਦਰਸ਼ਕਾਂ ਨੇ ਸੱਚੋ ਸੱਚ ਦੇ ਸਲੋਟ ਦੇ ਵਿੱਚ ਵੀ ਔਰ ਗੁਫ਼ਤਗੂ ਦੇ ਸਲੋਟ 'ਚ ਵੀ, ਕਿਉਂਕਿ ਪੌਣੇ 2 ਘੰਟੇ ਦੀ ਤਾਂ ਇਕੱਲੀ ਸਪੀਚ ਸੀ, ਬਾਕੀ ਕੀਰਤਨ ਅੱਧੇ ਘੰਟੇ ਦਾ, ਔਰ ਉਹ ਸਾਰਿਆਂ ਨੂੰ ਇੰਜੋਏ ਕੀਤਾ। ਔਰ ਉਸ ਦੇ ਲਈ ਮੈਂ ਜਿੱਥੇ ਸਾਰੇ ਹੀ ਆਪਣੇ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਉੱਥੇ ਹੁੰਦਿਆਂ ਸਾਡੀ ਮੇਜ਼ਬਾਨੀ ਕੀਤੀ, ਵੀਰ ਹਰਪ੍ਰੀਤ ਸਿੰਘ, ਵੀਰ ਪਰਮਦੀਪ ਸਿੰਘ ਔਰ ਦੂਸਰੇ ਸਾਰੇ ਸੱਜਣਾਂ ਨੇ, ਔਰ ਕਿਉਂਕਿ ਕੱਲ ਦਾ ਪ੍ਰੋਗਰਾਮ ਆਲਰੇਡੀ ਲਾਈਵ ਚੱਲ ਚੁੱਕਾ ਹੈ ਔਰ ਅੱਜ ਸਾਡੀ ਟੈਕਨੀਕਲ ਟੀਮ ਨੇ ਜਿਹੜਾ ਸਪੀਚ ਵਾਲਾ ਹਿੱਸਾ ਹੈ ਉਹਨੂੰ ਸੈਪਰੇਟ ਵੀ ਅਪਲੋਡ ਕੀਤਾ ਹੈ। ਔਰ ਸਾਡੇ 2-3 ਪਾਕਿਸਤਾਨੀ ਭਰਾਵਾਂ ਨੇ ਇੱਕ ਵਾਰ ਪੁੱਛਿਆ ਸੀ ਕਿ ਤੁਸੀਂ ਅਕਸਰ ਆਪਣੀਆਂ ਪ੍ਰੈਜੈਂਟੇਸ਼ਨ 'ਚ ਸਰ ਕਪੂਰ ਸਿੰਘ ਹੋਰਾਂ ਦਾ ਜ਼ਿਕਰ ਕਰਦੇ ਹੋ, ਉਹਨਾਂ ਬਾਰੇ ਸਾਨੂੰ ਦੱਸੋ। ਸੋ ਮੈਂ ਸਮਝਦਾ ਵੀ ਹੁਣ ਪੌਣੇ 2 ਘੰਟੇ ਦਾ ਕੰਸੋਲੀਡੇਟਿਡ ਉਹਨਾਂ ਦੀ ਜ਼ਿੰਦਗੀ ਵੀ, ਪੈਰਲਲ ਵੀ, ਨਾਲ ਦੀ ਨਾਲ ਕੀ ਚੱਲਿਆ, ਪੋਲੀਟੀਕਲੀ ਕੀ ਚੱਲਿਆ, ਸੋਸ਼ਲ ਚੇਂਜਸ ਕੀ ਨੇ, ਔਰ ਅੱਜ ਖਾਲਿਸਤਾਨ ਦੀ ਸਟਰਗਲ ਕਿੱਥੇ ਆ ਕੇ ਖੜੀ ਹੈ। ਸੋ ਅਸੀਂ ਕਲੈਕਟਿਵਲੀ ਉਹਨਾਂ ਨੇ TV 84 ਦੇ ਲਈ ਵੀ ਜਿਹੜੀ ਹੈ ਸਪੋਰਟ ਕੀਤੀ ਹੈ, ਗੁਰਦੁਆਰਾ ਕਮੇਟੀ ਨੇ ਵੀ ਇਸ ਵਾਰ ਜਿਹੜਾ ਹੈ ਉਸ ਜਿੱਥੇ ਸਾਨੂੰ ਸਨਮਾਨਿਤ ਵੀ ਕੀਤਾ ਉੱਥੇ ਉਹਨਾਂ ਨੇ ਜਿਹੜਾ TV 84 ਦੇ ਲਈ ਵੀ ਡੋਨੇਟ ਕੀਤਾ। ਸੋ ਅਸੀਂ ਇਹ ਹੋਪ ਕਰਦੇ ਹਾਂ, ਰਿਵਰਸਾਈਡ ਬਹੁਤ ਵੱਡਾ ਗੁਰਦੁਆਰਾ ਹੈ ਔਰ ਇਸ ਮੌਕੇ ਦੇ ਉੱਤੇ ਮੈਨੂੰ ਜਿਹੜੀ ਖੁਸ਼ੀ ਇਸ ਗੱਲ ਦੀ ਹੁੰਦੀ ਹੈ ਕਿ ਸਾਡੇ ਨਾਲ ਪਿਆਰ ਕਰਨ ਵਾਲੇ ਕਿੰਨੇ ਨੇ। ਵੀਰ ਹਰਪ੍ਰੀਤ ਸਿੰਘ ਬਰਾੜ ਜਿਹੜੇ ਨੇਵਾਡਾ ਸਟੇਟ ਦੇ ਵਿੱਚ ਨੇ, ਉਹਨਾਂ ਨੂੰ ਪਤਾ ਲੱਗਾ, ਉਹਨਾਂ ਦੀ ਕਾਲ ਆਈ 2-3 ਦਿਨ ਪਹਿਲੇ, ਕਹਿਣ ਲੱਗੇ ਜੀ ਅਸੀਂ ਡਰਾਈਵ ਕਰਕੇ ਉੱਥੇ ਪਹੁੰਚਾਂਗੇ, ਔਰ ਉਹ ਆਏ ਆਪਣੀ ਸੰਗਣੀ ਦੇ ਨਾਲ। ਸੋ 4-5 ਘੰਟੇ ਇੱਕ ਪਾਸੇ, 4-5 ਘੰਟੇ ਇਸੇ ਤਰ੍ਹਾਂ ਬੇਕਰਸਫੀਲਡ ਜਿਹੜਾ ਉੱਥੋਂ ਆਲਮੋਸਟ 3 ਘੰਟੇ ਦੀ ਡਰਾਈਵ ਹੈ, ਉੱਥੋਂ ਸਾਡੇ ਪਿਆਰੇ ਡਾਕਟਰ ਸਾਹਿਬ ਜਿਨ੍ਹਾਂ ਦੇ ਮਾਤਾ ਪਿਤਾ ਰੈਗੂਲਰ ਵਿਊਅਰ ਨੇ, ਉਹ ਡਰਾਈਵ ਕਰਕੇ ਆਲ ਦਾ ਵੇ ਆਏ। ਸੋ ਬਾਕੀ ਲੋਕਲ ਸਾਰੇ ਨੌਜਵਾਨਾਂ ਦੇ ਨਾਲ 1-to-1 ਮੁਲਾਕਾਤ ਵੀ ਹੋਈ। ਸੋ ਅਸੀਂ ਸਾਰਿਆਂ ਦਾ ਸਾਂਝੇ ਤੌਰ ਦੇ ਉੱਤੇ ਸ਼ੁਕਰੀਆ ਅਦਾ ਕਰਦੇ। ਇਸ ਤੋਂ ਪਹਿਲਾਂ ਕਿ ਇਸ ਸੈਗਮੈਂਟ ਨੂੰ ਕਨਕਲੂਡ ਕਰੀਏ, ਅਸੀਂ ਆਪਣੇ ਉਹ 2-2.5 ਮਿੰਟ ਦੀ ਕਲਿੱਪ ਤੋਂ ਆਪਣੇ ਸੱਚੋ ਸੱਚ ਦੇ ਵਿਊਅਰਸ ਨੂੰ ਵਾਂਝਿਆ ਨਹੀਂ ਰੱਖਣਾ ਚਾਹੁੰਦੇ। ਜਿਹੜੀ ਸਾਡੀ ਕਲਿੱਪ ਐਜ਼ ਏ ਮੈਸੇਜ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਲਈ ਵਾਇਰਲ ਵੀ ਹੋਈ ਔਰ ਬਹੁਤ ਸਾਰਾ ਕੰਪਲੀਮੈਂਟ ਜਿਹੜਾ ਮੈਨੂੰ ਹੈਰਾਨੀ ਵੀ ਹੋਈ ਕਿ ਮੈਨੂੰ ਲੱਗਦਾ ਸੀ ਵੀ ਸਾਡੇ ਜਿਹੜਾ ਉਹ ਪਹੁੰਚ ਕਿੰਨੀ ਕੁ ਮਹਿਦੂਦ ਹੁੰਦੀ ਚਲੀ ਜਾ ਰਹੀ ਹੈ, ਪਰ ਇਸ ਨੇ ਸਾਨੂੰ ਵੀ ਹੌਸਲਾ ਦਿੱਤਾ ਹੈ ਕਿ ਭਾਈ ਨਹੀਂ, ਜੇ ਠੀਕ ਤੁਸੀਂ ਭਾਵਨਾ ਦੇ ਨਾਲ ਠੀਕ ਵੇਵਲੈਂਥ ਦੇ ਉੱਤੇ ਗੱਲ ਕਰਦੇ ਹੋ ਤਾਂ ਉਹਨੂੰ ਸਮਝਣ ਵਾਲੇ ਜਿਹੜੇ ਨੇ, ਪਿਆਰ ਕਰਨ ਵਾਲੇ ਵੀ ਜਿਹੜੇ ਨੇ, ਉਹ ਨਾਲ ਨੇ। ਸੋ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕਵਾਂਗੇ ਕਿ ਉਹ ਪਾਕਿਸਤਾਨੀ ਕੌਮ ਦੇ ਨਾਂ ਜਿਹੜਾ ਮੈਸੇਜ ਹੈ ਉਸ ਨੂੰ ਚਲਾ ਦੇਣ ਔਰ ਉਸ ਤੋਂ ਨਾਲ ਹੀ ਸੈਗਮੈਂਟ ਦੀ ਕੰਪਲੀਸ਼ਨ ਹੋਏਗੀ। ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ। ਅੱਜ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ। ਮੈਂ ਸਾਰੇ ਪਾਕਿਸਤਾਨ ਦੇ ਵਾਸੀਆਂ ਨੂੰ ਔਰ ਜਿਹੜੇ ਪਾਕਿਸਤਾਨੀ ਭੈਣ ਭਰਾ ਦੁਨੀਆ ਭਰ ਵਿੱਚ ਵਸਦੇ ਨੇ ਉਹਨਾਂ ਨੂੰ ਇਸ ਆਜ਼ਾਦੀ ਦਿਨ ਦੀ ਮੁਬਾਰਕਬਾਦ ਪੇਸ਼ ਕਰਦੇ। ਇਸ ਗੱਲ ਦਾ ਤੁਹਾਨੂੰ ਫਖਰ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵਰਗਾ ਲੀਡਰ ਸੀ ਜਿਸ ਨੇ ਤੁਹਾਨੂੰ 77 ਸਾਲ ਪਹਿਲਾਂ ਆਜ਼ਾਦੀ ਦਿਵਾਈ। ਆਜ਼ਾਦੀ ਦੀ ਕੀ ਕੀਮਤ ਹੈ ਜੇ ਇਸ ਨੂੰ ਜਾਣਨਾ ਤੇ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਪੁੱਛ ਕੇ ਦੇਖੋ, 2 ਕਰੋੜ ਸਿੱਖਾਂ ਨੂੰ ਭਾਰਤ 'ਚ ਵਸਦੇ ਨੇ ਜਿਹੜੇ ਪੁੱਛ ਕੇ ਦੇਖੋ ਕਿ ਉਹ ਹਿੰਦੂ ਤਵੀਆਂ ਦੀ ਗੁਲਾਮੀ ਵਿੱਚ ਕਿਸ ਕਦਰ ਸਫ਼ਰ ਕਰ ਰਹੇ ਨੇ। ਅੱਜ ਹੀ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਆਈ ਹੈ ਕਿ ਮੋਦੀ ਨੇ ਆਪਣੇ ਇਲੈਕਸ਼ਨ ਕੈਂਪੇਨ ਵੇਲੇ 170 ਭਾਸ਼ਣਾਂ ਦੇ ਵਿੱਚੋਂ 100 ਤੋਂ ਜ਼ਿਆਦਾ ਭਾਸ਼ਣਾਂ 'ਚ ਮੁਸਲਮਾਨਾਂ ਦੇ ਖਿਲਾਫ, ਇਸਲਾਮ ਦੇ ਖਿਲਾਫ ਟਿੱਪਣੀਆਂ ਕੀਤੀਆਂ ਨੇ। ਇਹ ਗੁਲਾਮਾਂ ਦਾ ਹਾਲ ਹੁੰਦਾ। ਮੈਂ ਇਹ ਜਿੱਥੇ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨਾਲ ਖੁਸ਼ੀ ਦੀ ਸਾਂਝ ਪਾ ਰਿਹਾ, ਉੱਥੇ ਮੈਂ ਇਹ ਅਪੀਲ ਵੀ ਕਰਨਾ ਚਾਹੁੰਦਾ ਹਾਂ ਕਿ ਜਿਸ ਹਾਲਾਤ 'ਚੋਂ ਅੱਜ ਪਾਕਿਸਤਾਨ ਗੁਜ਼ਰ ਰਿਹਾ, ਸਿਰ ਜੋੜ ਕੇ ਬੈਠੋ, ਆਪਣੇ ਮਸਲੇ ਪਿਆਰ ਨਾਲ ਹੱਲ ਕਰੋ। ਤੁਹਾਡੇ ਕੋਲ ਇੱਕ ਖੂਬਸੂਰਤ ਮੁਲਕ ਹੈ। ਕਾਸ਼ ਸਿੱਖ ਲੀਡਰਸ਼ਿਪ ਵੀ ਉਸ ਤਰ੍ਹਾਂ ਹੀ ਕਦਾਵਰ ਹੁੰਦੀ ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਸਨ, ਤੇ ਸਾਡਾ ਇਹ ਹਸ਼ਰ ਨਾ ਹੁੰਦਾ ਅਸੀਂ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ ਵਿੱਚ ਆ ਫਸੇ। ਔਰ ਸਾਡੀ ਇਹ ਤਰਾਸਦੀ ਤੇ ਇਹ ਉਰਦੂ ਦਾ ਸ਼ੇਰ ਪੂਰੀ ਤਰ੍ਹਾਂ ਟੁਕਦਾ ਹੈ ਕਿ ਉਹ ਵਕਤ ਵੀ ਦੇਖਾ तारीख की घड़ियों ने जब लम्हों ने ख़ता की
ਸਦੀਆਂ ਨੇ ਸਜ਼ਾ ਪਾਈ। ਅਸੀਂ ਕੁਰਬਾਨੀਆਂ ਦੇ ਕੇ ਖਾਲਿਸਤਾਨ ਬਣਾਉਣ ਦੇ ਲਈ ਸਾਡੀ ਕੌਮ ਤੁਰੀ ਹੋਈ ਹੈ। ਤੁਹਾਡੇ ਕੋਲ ਮੁਲਕ ਹੈ, ਇਸ ਨੂੰ ਸੰਭਾਲੋ। ਆਪਸੀ ਪਿਆਰ ਦੇ ਨਾਲ ਇਸ ਮੁਲਕ ਨੂੰ ਜਿਹੜੀਆਂ ਦੁਸ਼ਵਾਰੀਆਂ ਨੇ ਉਹ ਮਾਲੀ ਹੋਣ, ਸਿਆਸੀ ਹੋਣ, ਇਸ ਦਾ ਹੱਲ ਹੈ। ਪਰ ਇਸ ਦੇ ਉੱਤੇ ਫਖਰ ਕਰਨਾ ਔਰ ਇਸ ਗੱਲ ਦੇ ਉੱਤੇ ਮਾਣ ਕਰਨਾ ਕਿ ਤੁਸੀਂ ਆਜ਼ਾਦ ਹੋ, ਇਹ ਸਭ ਤੋਂ ਜ਼ਰੂਰੀ ਹੈ। ਇੱਕ ਵਾਰ ਫਿਰ ਯੌਮ ਆਜ਼ਾਦੀ ਦੀ ਬਹੁਤ ਬਹੁਤ ਮੁਬਾਰਕ।